अस्सलाम वालेकुम दोस्तों, सत श्री अकाल। मैं नासर ढिल्लों। ਗੱਲਾਂ ਬਾਤਾਂ ਆਪਾਂ ਕਰਦੇ ਰਹੀਦਾ ਆਪਣੇ ਚੈਨਲ ਦੇ ਰਾਹੀਂ। ਜਿਹੜੇ ਲੋਕ ਆਉਂਦੇ ਨੇ ਇੰਡੀਆ ਤੋਂ ਜਾਂ ਆਸੇ-ਪਾਸੇ ਹੋਰ ਮੁਲਕਾਂ ਤੋਂ, ਪਾਕਿਸਤਾਨ ਖਾਸ ਤੌਰ ਤੇ। ਅੱਜ ਕਰਤਾਰਪੁਰ ਸਾਹਿਬ, ਦਰਬਾਰ ਸਾਹਿਬ ਕਰਤਾਰਪੁਰ ਕੋਰੀਡੋਰ ਤੇ ਤੁਹਾਨੂੰ ਪਤਾ, ਜਿਵੇਂ ਪਿਛਲੇ ਦਿਨੀ ਆਪਾਂ ਵੀਡੀਓਜ਼ ਵੀ ਤੁਹਾਡੇ ਨਾਲ ਸ਼ੇਅਰ ਕੀਤੀਆਂ ਸੀ, ਬਹੁਤ ਸਾਰੀਆਂ ਮਿਸਰੀਆਂ ਰੂਹਾਂ ਵਿਛੜੀਆਂ ਫੈਮਲੀਆਂ ਜਿਹੜੀਆਂ ਮਿਲਦੀਆਂ ਨੇ। ਇੱਥੋਂ ਲੋਕ ਸਾਡੇ ਕੋਲ ਜਿਹੜੇ ਰਹਿੰਦੇ, ਉਹਨਾਂ ਦਾ ਪਿਆਰ ਤੇ ਇੱਧਰ ਦੇ ਲੋਕਾਂ ਦੇ ਨਾਲ ਗੱਲਬਾਤ ਉਹ ਤੁਹਾਡੇ ਨਾਲ ਸ਼ੇਅਰ ਕਰੀਦੀ। ਅੱਜ ਇੱਕ ਹੋਰ ਫੈਮਿਲੀ ਸਾਡੇ ਨਾਲ ਹੈ, ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਭਾਜੀ ਨਾਂ ਕੀ ਆਪਣਾ? ਮੇਰਾ ਨਾਮ ਵਿਕਰਮਜੀਤ ਸਿੰਘ ਹੈ ਜੀ। ਵਿਕਰਮ ਤੇ ਮਾਂ ਜੀ ਹੁਣੀ ਤੁਹਾਡੇ ਵਾਲਦਾ ਨੇ? ਨਾ ਹਾਂਜੀ ਜੀ, ਮੇਰੇ ਮਾਂ ਜੀ। ਪਹਿਲੀ ਵਾਰੀ ਕਿ ਦੂਜੀ ਵਾਰੀ ਆਏ? ਤੇ ਦੂਜੀ ਵਾਰੀ ਆਏ ਨਾ ਆਪਾਂ ਦੂਜੀ ਵਾਰੀ ਆਏ ਆ ਜੀ। ਅੱਛਾ ਅੱਛਾ। ਕਿਹੜਾ ਸ਼ਹਿਰ ਆਪਣਾ ਪਿੱਛੋਂ? ਸਾਡਾ ਡੇਰਾ ਬਾਬਾ ਨਾਨਕ ਹੈ, ਇੱਥੋਂ ਕਿਲੋਮੀਟਰ ਹੀ ਆ ਦੂਰ। ਮਤਲਬ ਇੱਥੇ ਜਿੱਥੇ ਬੈਠੇ ਇੱਥੋਂ 2 ਕਿਲੋਮੀਟਰ ਹੀ ਹੋਊਗਾ, 1-2 ਕਿਲੋਮੀਟਰ ਦਾ ਹੀ ਫਾਸਲਾ। ਮਾਂ ਜੀ ਵਿਆਹ ਕੀਤਾ ਲਈ ਮੁੰਡੇ ਦਾ? ਨਹੀਂ ਹਲੇ ਮੁੰਡਾ ਮੰਨਦਾ ਹੀ ਨਹੀਂ ਜੀ ਸਾਡਾ। ਕਿਉਂ ਨਹੀਂ ਮੰਨਦਾ? ਮੰਨਦਾ ਕਿਉਂ ਨਹੀਂ? ਇਹ ਬਹੁਤ ਥੋੜਾ ਵੈਸੇ ਹੀ, ਜਦੋਂ ਸੰਜੋਗ ਹੋਣੇ ਉਦੋਂ ਹੋ ਹੀ ਜਾਣੇ ਨੇ। ਹਲੇ ਮੰਨਦਾ ਨਹੀਂ? ਹਾਂਜੀ ਅੱਛਾ, ਇਹ ਦੱਸੋ ਤੁਸੀਂ ਦੂਜੀ ਵਾਰੀ ਆਏ ਹੋ ਨਾ? ਹਾਂਜੀ ਹਾਂਜੀ। ਤੇ ਕਿਸ ਤਰ੍ਹਾਂ ਰਿਹਾ ਦੂਸਰੀ ਵਾਰੀ? ਬਹੁਤ ਲੋਕਾਂ ਨਾਲ ਵਧੀਆ। ਮਿਲੇ ਮੁਲੇ ਹੋ? ਬਹੁਤ ਠੀਕ ਨੇ? ਠੀਕ ਹੈ, ਹਾਂ ਸਭ ਵਧੀਆ ਨੇ। ਸ਼ਾਂਤੀ ਮਿਲੀ ਆ। ਤੁਸੀਂ ਭਾਜੀ ਕਰਦੇ ਜੌਬ ਕਰਦੇ ਜਾਂ ਕੰਮ ਮੈਂ- ਕਰਦੇ? ਆ ਲਾ ਲਓ ਇੱਥੇ। ਮੈਂ ਨੌਕਰੀ ਕਰਦਾ ਜੀ। ਕਾਹਦੀ? ਮੈਂ ਪੰਜਾਬ ਰਾਜ ਮੰਡੀ ਬੋਰਡ ਦੇ ਵਿੱਚ ਆ ਜੀ। ਮੰਡੀ ਬੋਰਡ ਦੇ ਵਿੱਚ ਆ। ਅੱਛਾ। ਫਤਿਹਗੜ੍ਹ ਚੂੜੀਆਂ ਮੇਰੀ ਡਿਊਟੀ ਹੈ, ਘਰ ਤੋਂ 20 ਕਿਲੋਮੀਟਰ ਦੂਰ ਆ। ਮੰਡੀ ਮਤਲਬ ਕੀ ਨੇਚਰ? ਮੰਡੀ ਬੋਰਡ ਦੇ ਵਿੱਚ ਜਿਵੇਂ ਆਪਣੇ ਤੁਹਾਡੇ ਮੰਡੀਆਂ ਦੇ ਵਿੱਚ, ਤੁਹਾਡੇ ਵੀ ਇੱਥੇ ਮੰਡੀਆਂ ਹੋਣਗੀਆਂ, ਉਹਦੇ ਵਿੱਚ ਜਿਹੜਾ ਆਕਸ਼ਨ ਦਾ ਕੰਮ ਆ, ਬੋਲੀ ਦਾ ਜਿਹੜਾ ਬੋਲੀ ਲੱਗਦੀ, ਜਿਹੜੇ ਮੰਡੀ ਦੇ ਇੰਸਪੈਕਟਰ ਹੁੰਦੇ ਆ, ਜੋ ਉਹ ਜਿਹੜਾ ਸਾਰਾ ਹੁੰਦਾ। ਅੱਛਾ, ਸਾਡੇ ਇਧਰ ਨੇ ਬਣਾਏ ਨਾ, ਮਤਲਬ ਕਿ ਉਹ ਕਰਦੇ ਨੇ, ਇਲੈਕਟ ਕਰਦੇ ਨੇ, ਚੇਅਰਮੈਨ ਬਣਾਉਂਦੇ ਨੇ ਮੰਡੀ ਦਾ? ਨਹੀਂ, ਸਾਡੇ ਉਹ ਹਾਂਜੀ, ਸਾਡੇ ਵੀ ਇਦਾਂ ਹੀ ਆ। ਸਾਡੇ ਪੰਜਾਬ ਦਾ ਚੇਅਰਮੈਨ ਬਣਦਾ ਵਾ, ਫਿਰ ਮਾਰਕੀਟ ਕਮੇਟੀਆਂ ਦਾ ਚੇਅਰਮੈਨ ਬਣਦਾ ਵਾ। ਅੱਗੇ ਇਦਾਂ ਹੀ ਸਾਡੇ ਆ। ਸਾਡੇ ਪੰਜਾਬ ਰਾਜ ਮੰਡੀ ਬੋਰਡ ਦਾ ਚੇਅਰਮੈਨ ਆ ਲਾਲ ਸਿੰਘ ਜੀ ਆ ਇਸ ਟਾਈਮ। ਅੱਗੇ ਥੱਲੇ ਜਿਹੜੇ ਆ, ਜਿਵੇਂ ਜਿਹੜੀ ਸਰਕਾਰ ਹੁੰਦੀ ਆ, ਉਹਨਾਂ ਦੀ ਗਾਂ ਨੁਮਾਇੰਦੇ। ਸਾਡੇ ਵੀ ਇਹੋ ਕੁਝ ਤੁਹਾਡੇ ਵਾਲਾ ਹੀ ਆ। ਜਿਹੜੀ ਸਰਕਾਰ ਉਹਨਾਂ ਦੇ ਉਹਦੇ ਨੁਮਾਇੰਦੇ। ਹਾਂਜੀ, ਉਹਦਾ ਹੀ ਚੇਅਰਮੈਨ, ਉਹਦੇ ਹੀ ਮੈਂਬਰ ਹੋਣੇ ਆ। ਸਾਰਾ ਕੁਝ ਹੀ ਉਹਨਾਂ ਦਾ ਹੀ ਆ ਜੀ। ਅੱਛਾ, ਕਿਸ ਤਰ੍ਹਾਂ ਮੰਡੀ ਦੀ ਗੱਲ ਹੋ ਗਈ ਆ? ਮੰਡੀ 'ਚ ਕਿਵੇਂ ਰੇਟ ਰੂਟ ਅਨਾਜ ਦੇ ਤੁਹਾਡੇ ਕੋਲ ਰੇਟ ਆਉਂਦੇ ਆ? ਹਾਂਜੀ, ਇਹ ਸਾਨੂੰ ਜਿੱਦਾਂ ਵੀ ਪੈਡੀ ਆ, ਜਿਵੇਂ ਕਣਕ ਆ ਜਾਂ ਝੋਨਾ ਵਾ, ਉਹਦਾ ਸਰਕਾਰ ਦੀ MSP ਜਿਹੜੀ ਹੁੰਦੀ ਆ ਉਹ ਆ ਜਾਂਦੀ ਆ। ਉਹਦੇ ਅਕੋਰਡਿੰਗ ਹੀ ਆਪਾਂ ਸਾਰਾ ਜਿਹੜਾ ਵੇਖ ਕੇ, ਜਿਹੜੀ ਵੀ ਜਿਵੇਂ ਜ਼ਮੀਂਦਾਰ ਲੈ ਕੇ ਆਉਂਦਾ ਏਜੰਟਸ ਮੰਡੀ ਵਿੱਚ, ਉਹ ਆੜਤ ਤੇ ਲੈ ਕੇ ਆਊਗਾ ਨਾ। ਉਹ ਆੜਤ ਲਿਆਉਂਦੇ, ਉਹ ਸਾਫ਼ ਸਫਾਈ ਕਰਾਉਂਦਾ ਆੜਤੀ, ਫਿਰ ਉਹਦੀ ਪੱਖੇ ਨਾਲ ਸਫਾਈ ਹੁੰਦੀ ਹੈ, ਕਲੀਨਰ ਨਾਲ ਸਫਾਈ ਹੋ ਕੇ ਫਿਰ ਸਰਕਾਰੀ ਇੰਸਪੈਕਟਰ ਆਉਂਦਾ ਵਾ, ਜਿਵੇਂ ਜਾਂ ਪ੍ਰਾਈਵੇਟ ਕੋਈ ਆਉਂਦਾ ਖਰੀਦਦਾਰ, ਫਿਰ ਉਹਨੂੰ ਦਿਖਾ ਕੇ ਤੇ ਬੋਲੀ ਕਰਵਾ ਕੇ ਤੇ ਜ਼ਿਮੀਂਦਾਰ ਦੀ ਫਸਲ ਜਿਹੜੀ ਵਿਕਾਈ ਜਾਂਦੀ। ਰੇਟ ਦੀ ਜੀ ਗੱਲ ਕਰ? ਰੇਟ ਦੀ, ਹਾਂਜੀ, ਵੀ ਰੇਟ ਸਰਕਾਰ ਨੇ ਕੱਢਣਾ ਜੀ। ਉਹ ਨਹੀਂ, ਕੀ ਰੇਟ? MSP ਜਿਵੇਂ ਆਪਾਂ ਮੀਨਸ ਕਿ ਦਾਲਾਂ ਵਗੈਰਾ ਜਿਵੇਂ ਸਾਡੀ ਦੂਸਰੀ ਸਾਈਡ ਤੇ ਹੁੰਦੀਆਂ, ਮੁਕਤਸਰ ਹੋ ਗਈਆਂ, ਰਾਜਸਥਾਨ ਸਾਈਡ ਤੇ ਹੁੰਦੀਆਂ ਵਾ। ਇੱਧਰ ਆਪਣੇ ਸਾਡੇ ਜਿਵੇਂ ਸਬਜ਼ੀ ਹੋ ਗਈ ਆ, ਸਬਜ਼ੀ ਹੋ ਗਈ, ਕਣਕ ਹੋ ਗਿਆ, ਝੋਨਾ ਹੋ ਗਿਆ, ਇਦਾਂ ਹੀ ਇਹ ਕੁਝ ਹੀ ਆ। ਝੋਨੇ ਦਾ ਕੀ ਰੇਟ? ਝੋਨੇ ਦਾ ਪਿਛਲੀ ਵਾਰੀ ਤਾਂ ਹੈਗਾ ਸੀ 1985 ਰੁਪਏ ਸੀ। ਅੱਛਾ। ਹਾਂਜੀ। ਤੇ ਕਣਕ ਦਾ? ਕਣਕ ਦਾ 1980 ਰੁਪਏ ਸੀ। 1980 ਕੁਇੰਟਲ ਦਾ? ਕੁਇੰਟਲ ਦਾ, ਹਾਂਜੀ, ਕੁਇੰਟਲ ਦਾ ਰੇਟ ਹੈ ਜੀ। ਮੇਰੇ ਬਾਬੇ ਨਾਲ ਤੇ ਹਲਕੇ ਚ ਗੋਭੀ ਜ਼ਿਆਦਾ ਵਾ। ਸਾਡੇ ਇੱਥੇ ਤੇ ਗੋਭੀ ਹੈ ਨਾ, ਨਾਲ ਸਾਰੇ ਗੋਭੀ ਹੈ। ਚਲੋ ਵੀ ਸਾਡੇ ਮੰਡੀ 'ਚ ਮਤਲਬ ਇਹੋ ਚੀਜ਼ਾਂ ਹੀ ਹੁੰਦੀਆਂ। ਜਿਵੇਂ ਰੇਟਾਂ ਦੀ ਮੈਂ ਗੱਲ ਪੁੱਛਣ ਡਿਆ ਸੀ ਵੀ ਸਬਜ਼ੀਆਂ ਦਾ ਕੀ ਰੇਟ ਰੂਟ ਹੈ? ਮੈਂ ਆਪਣੇ ਹਿਸਾਬ ਦੇ ਨਾਲ ਕੰਪੇਅਰ ਕਰਾਂ ਨਾ ਵੀ ਕਿੰਨਾ ਕੁ ਫਰਕ ਹੈ। ਸਬਜ਼ੀਆਂ ਦਾ ਤਾਂ ਵੇਖੋ ਰੇਟ ਜਿਵੇਂ ਮਾਰਕੀਟ ਦੇ ਹਿਸਾਬ ਨਾਲ ਸਰਕਾਰੀ MSP ਦੀ ਉੱਤੇ ਚੱਲਦੀ। ਉਹਦੇ ਬੋਲੀ ਲੱਗਦੀ ਆ ਸਵੇਰੇ, ਜਿੱਦਾਂ 4 ਵਜੇ ਮੰਡੀ ਖੁੱਲ੍ਹਦੀ। ਆੜਤੀ ਦੀ ਦੁਕਾਨ ਤੇ ਕਿਸਾਨ ਲੈ ਕੇ ਆਉਂਦਾ ਸਬਜ਼ੀਆਂ, ਉਹ ਲੈ ਕੇ ਆਉਂਦਾ ਸਬਜ਼ੀਆਂ ਦੇ ਆਪਣਾ ਅੱਗੇ ਜਿਵੇਂ ਖਰੀਦਦਾਰ ਹੁੰਦੇ, ਜਿਵੇਂ ਸਬਜ਼ੀਆਂ ਰੇਹੜੀਆਂ ਵਾਲੇ ਹੋ ਗਏ, ਫੜੀਆਂ ਵਾਲੇ ਹੋ ਗਏ, ਉਹਨਾਂ ਨੇ ਆਉਣਾ, ਉਹ ਬੋਲੀ ਲੱਗਣੀ ਹੈ। ਜਿਹਨੂੰ ਭਾਅ ਲੱਗ ਗਿਆ ਸਹੀ, ਜਿਹਨੂੰ ਲੱਗਾ, ਉਹਨੇ ਆਪਣੀਆਂ ਲੈ ਜਾਣੀਆਂ। ਚੇਅਰਮੈਨ ਦਾ ਕੀ, ਉਹਨਾਂ ਦੀ ਕੀ ਆ? ਉਹਨਾਂ ਨੇ ਰੇਟ ਨਹੀਂ ਤੈਅ ਕਰਨੇ? ਸਾਡੇ ਤੇ ਲਿਸਟਾਂ ਲੱਗਦੀਆਂ ਵੀ ਇਸ ਚੀਜ਼ ਦਾ ਰੇਟ, ਇਸ ਚੀਜ਼ ਦਾ ਰੇਟ। ਨਹੀਂ, ਸਬਜ਼ੀਆਂ ਦਾ ਨਹੀਂ, ਸਬਜ਼ੀਆਂ ਤਾਂ ਸਾਡੇ ਰੋਜ਼ ਦਾ ਰੋਜ਼ ਦੇ, ਸਬਜ਼ੀ ਦਾ ਰੋਜ਼ ਦਾ ਰੋਜ਼ ਹੀ ਆ। ਨਹੀਂ, ਸਾਡੇ ਵੀ ਰੋਜ਼ ਦਾ ਰੋਜ਼ ਦਾ ਵੀ ਰੇਟ ਲਿਸਟ। ਨਹੀਂ, ਉਹ ਮਿਨੀਮਮ ਤੇ ਹੋ ਜਾਂਦਾ ਨਾ, ਤੈਅ ਹੋ ਜਾਂਦਾ। ਬਾਕੀ ਬੋਲੀ ਤੇ ਡਿਪੈਂਡ ਹੁੰਦਾ ਵੀ ਬੋਲੀ ਕਿੱਦਾਂ ਚੱਲਣੀ ਹੈ। ਮਹਿੰਗਾਈ ਕਿੰਨੀ ਹੈ ਤੁਹਾਡੇ? ਮਹਿੰਗਾਈ ਵੇਖੋ ਜੀ, ਅੱਜ ਤੋਂ ਜੇ ਸਾਲ ਪਹਿਲਾਂ ਲਾਈਏ, 2 ਸਾਲ ਪਹਿਲਾਂ ਲਾਈਏ, ਤੇ ਪੈਟਰੋਲ ਹੀ ਬਹੁਤ ਘੱਟ ਸੀ, 70-75 ਸੀ। ਤੇ ਸਾਡੇ ਹੁਣ ਵਹਿੰਦਿਆਂ ਹੀ ਤੇ ਸਾਲ ਦੌੜ ਦੇ ਵਿੱਚ 115-16 ਵੀ ਹੋ ਗਿਆ ਸੀ। ਉਹ ਸਾਡੀ ਪੰਜਾਬ ਗਵਰਨਮੈਂਟ ਨੇ ਫਿਰ ਘਟਾ ਕੇ, ਉਹਨੂੰ ਆਪਣਾ ਟੈਕਸ ਘਟਾ ਕੇ, ਉਹਨੂੰ ਫਿਰ 95 ਰੁਪਏ ਤੇ ਲਿਆਂਦਾ। ਨਹੀਂ, ਹੁਣ ਇਹ ਪੈਟਰੋਲ ਦੀਆਂ ਕੀਮਤਾਂ ਸੂਬਾਈ ਗਵਰਨਮੈਂਟ ਕਰ ਦਿੱਤਾ ਹੈ? ਕਰਦੀ ਤਾਂ ਸੈਂਟਰ ਹੀ ਆ, ਸੈਂਟਰ ਕਰਦੀ ਆ। ਸੂਬੇ ਦਾ ਆਪਣਾ ਜਿਹੜਾ ਟੈਕਸ ਹੁੰਦਾ ਉਹ ਘਟਾ ਲੈਂਦੇ ਆ, ਕੋਈ ਵਧਾ ਲੈਂਦਾ ਵਾ। ਉਹ ਚੀਜ਼ਾਂ ਚੱਲਦੀਆਂ। ਠੀਕ। ਅੱਛਾ, ਮੈਨੂੰ ਇਹ ਦੱਸੋ, ਇੱਥੇ ਆਏ ਹੋ, ਲੋਕਾਂ ਨੂੰ ਵੀ ਸਾਰੀ ਗੱਲ ਮਿਲੇ ਆ, ਹਾਂਜੀ, ਕਿੰਨਾ ਕੁ ਫਰਕ ਲੱਗਾ ਤੁਹਾਡੇ ਉਧਰ ਬੋਲੀ 'ਚ? ਕਿਹੜੀ ਚੀਜ਼ ਦਾ ਫਰਕ ਇੱਥੋਂ ਲੱਗਾ ਤੁਹਾਨੂੰ? ਵੇਖੋ ਚਲੋ, ਆਪਾਂ ਸਭ ਤੋਂ ਵੱਡੀ ਗੱਲ ਹੈ ਵੀ ਅਸੀਂ ਕਿਸੇ ਨਾ ਕਿਸੇ ਗੱਲ ਤੋਂ ਜਾਂ ਕੋਈ ਵਰਡਿੰਗ ਦੇ ਵਿੱਚ ਫਰਕ ਪਾ ਜਾਂਦੇ ਆ। ਤੁਹਾਡੇ ਦੇ ਸਿੱਧੇ ਚੱਲਦੇ ਠੇਠ ਪੰਜਾਬੀ ਨਾਲ ਹੀ, ਵੀ ਜੋ ਹੈਗਾ ਸ਼ੁੱਧ ਹੀ ਆ।
ਸਾਡੇ ਇਹ ਫਰਕ ਪੈ ਜਾਂਦਾ ਵਾ। ਬਾਕੀ ਖੂਨ ਤੁਹਾਡਾ ਵੀ ਲਾ ਲਿਆ, ਖੂਨ ਸਾਡਾ ਵੀ ਲਾ ਲਿਆ, ਰੰਗ ਤੁਹਾਡੇ ਵੀ ਉਦਾਂ ਦੇ, ਸਾਡੇ ਵੀ ਰੰਗ ਉਦਾਂ ਦੇ ਆ, ਸਭ ਕੁਝ ਤੁਹਾਡੇ ਵਰਗਾ ਹੀ ਆ ਨਾ। ਮੈਂ ਵੀ ਤੁਹਾਡੇ ਵਰਗਾ ਹੀ ਆ ਨਾ, ਉਦਾਂ ਦਾ ਹੀ ਆ, ਦੋਵੇਂ ਸਾਵਲੇ ਰੰਗਾਂ ਵਾਲੇ ਵੀ ਆ, ਪਰ ਹੈ ਤਾਂ ਇਨਸਾਨ ਤੇ ਇਨਸਾਨ ਹੈ ਨਾ। ਬਾਕੀ ਗੱਲ ਤੇ ਸਰਕਾਰਾਂ ਦੀਆਂ ਵਾ, ਸਰਕਾਰਾਂ ਦੀਆਂ ਕਿਹੜੀ ਸ਼ੈ ਸਿੱਖ ਕੇ ਚੱਲੇ ਹੋ ਪਾਕਿਸਤਾਨ ਤੋਂ? ਵੇਖੋ ਜੀ, ਸਿੱਖਣ ਦੀ ਗੱਲ ਹਰ ਇੱਕ ਬੰਦਾ ਕਿਤੇ ਵੀ ਜਾਂਦਾ ਨਾ ਕੁਛ ਨਾ ਕੁਛ ਨਵਾਂ ਲੈ ਕੇ ਜਾਂਦਾ। ਸਾਰੀ ਉਮਰ ਹੀ ਬੰਦਾ ਸਿੱਖਦਾ ਰਹਿੰਦਾ। ਗਲਤੀਆਂ ਵੀ ਬੰਦੇ ਕੋਲੋਂ ਹੁੰਦੀਆਂ, ਸਿੱਖਦਾ ਵੀ ਬੰਦਾ ਹੀ ਆ, ਤੇ ਕਦੀ ਆਪਾਂ ਕਹਿ ਨਹੀਂ ਸਕਦੇ ਵੀ ਆਪਾਂ ਪੂਰੇ ਸਹੀ ਹੋ ਗਏ ਆ। ਸਹੀ ਹੋ ਗਿਆ, ਕਿਉਂਕਿ ਇੱਥੇ ਅੱਜ ਗਏ ਆ, ਅੱਜ ਕੁਛ ਸਿੱਖ ਕੇ ਜਾਵਾਂਗੇ, ਕੱਲ ਨੂੰ ਗਏ ਤੇ ਉਧਰ ਕੁਝ ਹੋਰ ਵੱਧ ਸਿੱਖਣ ਨੂੰ ਮਿਲ ਜੂਗਾ, ਫਿਰ ਅਗਲੀ ਵਾਰੀ ਆਵਾਂਗੇ, ਹੋਰ ਮਹੀਨੇ ਨਹੀਂ ਤੇ 15 ਦਿਨਾਂ ਨੂੰ ਆਪਾਂ ਆ ਜਾਣਾ ਵਾ, 20 ਦਿਨਾਂ ਬਾਅਦ ਆ ਹੀ ਜਾਣਾ ਵਾ। ਜਿੱਦਣ ਕਿਤੇ ਦਿਲ ਕੀਤਾ ਤੇ ਆਪਾਂ ਫਿਰ ਆ ਜਾਣਾ ਮਿਲਣ, ਵੀ ਚਲੋ ਗੁਰੂ ਘਰ ਦਰਸ਼ਨ ਕਰਕੇ ਆਈਏ। ਹੈ ਤੇ ਥੋੜਾ ਜਿਹਾ ਫਰਕ ਤੇ ਆ 400 ਮੀਟਰ ਦਾ ਹੀ। 400 ਮੀਟਰ ਦਾ ਸਾਡੇ ਤੇ LOC ਤੋਂ ਤੇ 400 ਮੀਟਰ ਹੀ ਆ, ਤੇ ਇੱਥੋਂ ਲਾ ਲਓ ਦੀ ਕਿਲੋ 1.5 ਕਿਲੋਮੀਟਰ ਵੱਧ ਹੋਊਗਾ, 3 ਕਿਲੋਮੀਟਰ ਹੀ ਹੋਊਗਾ ਘਰ ਸਾਡਾ ਘਰ ਹੀ ਇੰਨਾ ਹੋਣਾ ਵਾ। ਇੱਥੋਂ ਹੀ ਇੱਥੋਂ ਘਰ ਹੀ ਮਤਲਬ ਤੁਸੀਂ ਇੱਥੋਂ ਨਿਕਲਣਾ ਜਾਂ ਤੇ ਘਰ ਜਾ, ਹੋਰ ਗੱਡੀ ਕੱਢਣੀ ਉੱਥੋਂ ਤੇ ਘਰ ਚੱਲ ਜਾਣਾ। 4-5 ਕਿਲੋਮੀਟਰ ਦਾ ਫਰਕ। ਸਾਰਾ ਇਹ ਸੁਣੀਂਦੇ ਹੁਣ। ਚਲੋ ਜੀ, ਆਪਣੇ ਪਿੰਡ ਵਾਲੇ ਆਂਢ ਗੁਆਂਢ ਵਾਲੇ ਹੋਰ ਜਿਹੜੇ ਲੋਕ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਜ਼ਰੂਰ ਮੈਸੇਜ ਦੇਣਾ। ਹਾਂਜੀ ਤੁਸੀਂ ਦੂਜੀ ਵਾਰੀ ਆਏ ਹੋ ਕਿ ਤੁਸੀਂ ਪਾਕਿਸਤਾਨ ਕਰਤਾਰਪੁਰ ਨਹੀਂ, ਅਸੀਂ ਤੇ ਸਾਰਿਆਂ ਨੂੰ ਕੋਈ ਐਸਾ ਪ੍ਰੋਬਲਮ ਮਸਲਾ ਨਹੀਂ ਹੈ। ਕੁਝ ਲੋਕਾਂ ਦੇ ਹੈ ਵੀ ਹੈ ਨਾ ਵੀ ਸਾਰੇ ਨਹੀਂ ਪਾਸਪੋਰਟ ਤੋਂ ਡਰ ਤੋਂ ਨਹੀਂ। ਕਈ ਵੇਖੋ, ਕੋਈ ਗਰੀਬੀ ਤਬਕੇ ਦੇ ਵਿੱਚ ਵੀ ਕੋਈ ਇਨਸਾਨ ਇਦਾਂ ਦੇ ਜਿਹਨਾਂ ਕੋਲ ਪਾਸਪੋਰਟ ਨਹੀਂ ਬਣਦਾ, ਕਈ ਕੁਛ ਆ ਜਿਵੇਂ ਫੀਸ ਆ। ਸੌਰੀ, ਇਹ ਵੀ ਤੁਹਾਡੀ ਗੱਲ ਕਰਦਾ, ਇਹ ਗੱਲ ਆਪਾਂ ਕਰ ਲੈਨੇ ਆਨ ਸਾਡੇ ਨਾਲ ਉਧਰਲੇ ਪੰਜਾਬ ਤੋਂ ਇਧਰੋਂ ਵੀ ਕਾਫੀ ਸਾਰੇ ਦੋਸਤ ਜੁੜੇ ਨੇ। ਅਗਰ ਕਿਸੇ ਨੂੰ ਇਸ ਤਰ੍ਹਾਂ ਦਾ ਮਸਲਾ ਕਿ ਫੀਸ ਵਾਲਾ ਹੋਵੇ ਤਾਂ ਉਹ ਵੀ ਜ਼ਰੂਰ ਸਾਡੇ ਨਾਲ ਕੰਟੈਕਟ ਕਰ ਸਕਦਾ। ਉਧਰ ਸਾਡੇ ਦੋਸਤ ਹੈ ਨੇ, ਠੀਕ ਹੈ ਨਾ, ਜਿਹੜੇ ਕਈ ਹੈਗੇ ਆ ਚਲਾਉਂਦੇ ਨੇ, ਮੁxtਲਿਫ ਸੰਸਥਾਵਾਂ ਚਲਾਉਂਦੇ ਨੇ, ਉਹ ਵੀ ਇਸ ਹਾਮੀ ਭਰਨ ਨੂੰ ਤਿਆਰ ਨੇ। ਕਹਿੰਦੇ ਨੇ ਕਿ ਅਗਰ ਕਿਸੇ ਨੂੰ ਕਰਾਉਣਾ ਹੋਵੇ ਜਾਂ ਕਿਸੇ ਦਾ ਮਿਲਾਪ ਹੋਵੇ, ਕਿਸੇ ਜਾਣਾ ਹੋਵੇ, ਅਸੀਂ ਉਹਦੇ ਅਖਰਾਜਾਤ, ਉਹਦਾ ਖਰਚਾ ਅਸੀਂ ਕਰ ਦਾਂਗੇ। ਉਹ ਵੀ ਸਾਡੇ ਨਾਲ ਕੰਟੈਕਟ ਕਰ ਲਿਓ, ਉਹਨਾਂ ਦੇ ਖਰਚੇ ਵੀ ਜਿਹੜੇ ਉਹ ਅਫੋਰਡ ਕਰ ਲੈਣਗੇ। ਹਾਂਜੀ, ਇਹ ਤਾਂ ਗੱਲ ਹੈ। ਵੀਡੀਓ ਦੀ ਰਾਹੀਂ ਆਪਣਾ ਇਹ ਵੀ ਮੈਸੇਜ। ਤੇ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਭਾਜੀ। ਧੰਨਵਾਦ ਜੀ, ਤੁਹਾਡੇ ਨਾਲ ਵੀ ਭਾਜੀ ਬਹੁਤ ਵਧੀਆ ਲੱਗਾ। ਤੁਹਾਨੂੰ ਤੇ ਅਸੀਂ ਧੰਨਵਾਦ ਤੁਹਾਡਾ। ਵੇਖਦੇ ਰਹਿੰਦੇ ਆ, ਤੁਹਾਨੂੰ ਤੇ ਫੇਸਬੁੱਕ ਤੇ ਵੀ ਵੇਖਦੇ ਰਹੀਦਾ, YouTube ਤੇ ਵੀ ਦੇਖਦੇ ਰਹੀਦਾ। ਮੈਂ ਦੇਖਦੇ ਤੁਹਾਨੂੰ ਪਛਾਣ ਲਿਆ, ਤੁਸੀਂ ਮਾਸਕ ਪਾ ਕੇ ਲੁਕਦੇ ਫਿਰਦੇ ਹੋ, ਤੁਹਾਨੂੰ ਤੇ ਲੱਭ ਹੀ ਲਿਆ ਫਿਰ। ਬਾਕੀ ਲਵਲੀ ਭਾਜੀ ਠੀਕ ਹੈ, ਧੰਨਵਾਦ। ਠੀਕ ਹੈ ਮਾਂ ਜੀ।